ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜੇ ਮਿਹਰਬਾਨ ਕਿਸਮ ਦੇ ਲੋਕ ਹੁੰਦੇ ਨੇ ਉਹ ਅਕਸਰ ਤਨਹਾ ਹੋ ਜਾਂਦੇ ਨੇ। ਕਿਉਂ ਹੁੰਦੇ ਨੇ? ਤਿੰਨ ਵਜ੍ਹਾ ਦੱਸਾਂਗਾ ਤੁਹਾਨੂੰ। ਨੰਬਰ 1 ਵਜ੍ਹਾ ਇਹ ਹੁੰਦੀ ਹੈ ਕਿ ਜਿਹੜੇ ਮਿਹਰਬਾਨ ਕਿਸਮ ਦੇ ਲੋਕ ਹੁੰਦੇ ਨੇ ਨਾ, ਉਹ ਲੋਕਾਂ ਦਾ ਬਹੁਤ ਖਿਆਲ ਕਰਦੇ ਨੇ, ਦੂਸਰੇ ਲੋਕਾਂ ਦਾ ਬਹੁਤ ਖਿਆਲ ਕਰਦੇ ਨੇ। ਕਿਉਂਕਿ ਉਹਨਾਂ ਦਾ ਜਿਹੜਾ ਬ੍ਰੇਨ ਦਾ ਹਿੱਸਾ ਹੁੰਦਾ ਨਾ, ਅਹਿਸਾਸ ਵਾਲਾ, ਉਹ ਬਹੁਤ ਜ਼ਿਆਦਾ ਐਕਟਿਵ ਹੁੰਦਾ, ਜਿਹਦੀ ਵਜ੍ਹਾ ਤੋਂ ਉਹ ਦੂਸਰਿਆਂ ਦਾ ਇੰਨਾ ਖਿਆਲ ਕਰਦੇ ਨੇ ਕਿ ਆਪਣੇ ਆਪ ਨੂੰ ਭੁੱਲ ਜਾਂਦੇ ਨੇ ਔਰ ਤਨਹਾ ਕਰ ਲੈਂਦੇ ਨੇ। ਆਪਣੇ ਆਪ ਦਾ ਉਹਨਾਂ ਨੂੰ ਪਤਾ ਹੀ ਨਹੀਂ ਰਹਿੰਦਾ। ਦੂਸਰੀ ਗੱਲ ਇਹ ਕਿ ਲੋਕ ਜਿਹੜੇ ਹੁੰਦੇ ਨੇ ਨਾ, ਮਿਹਰਬਾਨਾਂ ਦੀ ਮਿਹਰਬਾਨੀ ਨੂੰ ਆਦਤ ਸਮਝ ਲੈਂਦੇ ਨੇ। ਉਹ ਇਹ ਕਹਿੰਦੇ ਨੇ, ਇਹ ਸਮਝਦੇ ਨੇ ਕਿ ਇਹ ਬੰਦੇ ਦੀ ਵੈਸੇ ਹੀ ਆਦਤ ਹੈ, ਯਾਨੀ ਕਿ ਮਿਹਰਬਾਨ ਹੈ ਤੇ ਇਹਦੀ ਵੈਸੇ ਹੀ ਆਦਤ ਹੈ, ਔਰ ਉਹਨੂੰ ਰਿਸਪੈਕਟ ਦੇਣਾ ਛੋੜ ਦਿੰਦੇ ਨੇ। और अगर वो इंसान, मेहरबान इंसान, किसी वजह तो कितने दूर चला जाए या उनको मसला हो जाए, वो लोग उसका ख्याल नहीं करते, वो बेचारा तनहा हो जाता है। और तीसरी जी अहम वजह है वो ये है कि ਜਿਹੜੇ ਜੈਲੀ ਲੋਕ ਹੁੰਦੇ ਨੇ ਨਾ, ਉਹਨਾਂ ਤੋਂ ਮਿਹਰਬਾਨ ਲੋਕ ਥੱਕ ਜਾਂਦੇ ਨੇ। ਯਾਨੀ ਕਿ ਇਨਸਾਨ ਦੀ ਨੇਚਰ ਹੈ, ਖਾਸ ਕਰ ਜਿਹੜੇ ਮਿਹਰਬਾਨ ਲੋਕ ਹੁੰਦੇ ਨੇ, ਉਹਨਾਂ ਦੇ ਦਿਮਾਗ ਦੀ ਇੱਕ ਨੇਚਰ ਇਹ ਹੁੰਦੀ ਹੈ ਕਿ ਉਹ ਝੂਠ ਨੂੰ ਜਲਦੀ ਡਿਟੈਕਟ ਕਰ ਲੈਂਦੇ ਨੇ। ਉਹਨਾਂ ਨੂੰ ਫਿਰ ਅੱਛਾ ਨਹੀਂ ਲੱਗਦਾ। ਯਾਨੀ ਕਿ ਉਹ ਕਿਤੇ ਮਹਿਫਲ 'ਚ ਵੀ ਬੈਠੇ ਹੋਣਗੇ ਨਾ, ਤੇ ਉਹ ਜਿਹੜਾ ਝੂਠਾ ਇਨਸਾਨ ਹੈ ਨਾ, ਉਹਨੂੰ ਵੇਖ ਕੇ ਉਹ ਮਹਿਸੂਸ ਹੀ ਨਹੀਂ ਕਰਨਗੇ। ਉਹ ਸ਼ੋਰ ਦੇ ਵਿੱਚ ਵੀ ਆਪਣੇ ਆਪ ਨੂੰ ਤਨਹਾ ਫੀਲ ਕਰਨਗੇ। ਇਸੇ ਵਾਸਤੇ ਜਿਹੜੇ ਮਿਹਰਬਾਨ ਲੋਕ ਹੁੰਦੇ ਨੇ ਨਾ, ਉਹ ਅਕਸਰ ਤਨਹਾ ਹੀ ਰਹਿੰਦੇ ਨੇ, ਕਿਉਂਕਿ ਲੋਕ ਇੱਕ ਤਾਂ ਉਹਨਾਂ ਨੂੰ ਆਦਤ ਸਮਝ ਲੈਂਦੇ ਨੇ, दूसरा ਉਹਨਾਂ 'ਚ ਐਮਪਥੀ ਜ਼ਿਆਦਾ ਹੁੰਦੀ ਹੈ, ਔਰ ਤੀਸਰਾ ਕਿ ਜਿਹੜੇ ਫੇਕ ਲੋਕ ਹੁੰਦੇ ਨੇ ਉਹਨਾਂ ਤੋਂ ਉਹਨਾਂ ਨੂੰ ਨਫ਼ਰਤ ਜ਼ਿਆਦਾ ਹੁੰਦੀ। ਇਸ ਵਾਸਤੇ ਇੱਕ ਦਿਨ ਮਿਹਰਬਾਨ ਜਿਹੜਾ ਇਨਸਾਨ ਹੁੰਦਾ ਨਾ, ਉਹ ਇੱਕ ਦਿਨ ਫਾਈਨਲੀ ਤਨਹਾ ਹੀ ਹੋ ਜਾਂਦਾ ਵਿਚਾਰਾ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ 'ਚ ਆਇਆ ਹੋਵੇਗਾ। ਲੇਕਿਨ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ ਤੇ ਕਮੈਂਟ ਸੈਕਸ਼ਨ ਜ਼ਰੂਰ ਮੈਂਸ਼ਨ ਕਰੋ। इंशाल्लाह उसका जवाब भी देंगे, हो सके तो वीडियो